ਖਬਰਾਂ ਦੀ ਸ਼ੁਰੂਆਤ ਕਰੀਏ ਅੰਦੋਲਨ ਤੋਂ, ਕਿਉਂਕਿ ਅੰਦੋਲਨ ਦੇ ਨਾਲ ਜੁੜੀ ਖਬਰ, ਅੰਦੋਲਨ ਦੇ ਨਾਲ ਜੁੜੀ ਅਪਡੇਟ ਤੋਂ ਵੱਡੀ ਪੰਜਾਬੀਆਂ ਲਈ, ਕਿਸਾਨੀ ਲਈ ਇਸ ਟਾਈਮ ਕੋਈ ਖਬਰ ਨਹੀਂ ਹੈ। ਪਰ ਕਹਿੰਦੇ ਅੰਦੋਲਨ 'ਚ ਕੌਣ ਗਏ ਸੀਗੇ? ਉੱਥੋਂ ਸਿਲੰਡਰ, ਏਸੀ ਤੇ LCDਆਂ ਚੁੱਕ ਲਿਆਏ ਜੀ। ਪਹਿਲਾਂ ਹਰਿਆਣੇ ਵਾਲੇ ਆਏ ਸੀਗੇ, ਉਹ ਕਿਸਾਨਾਂ ਦੇ ਟਾਇਰ ਹੀ ਪਾੜ ਗਏ ਸੀਗੇ, ਟਰੈਕਟਰਾਂ ਦੇ ਤੇ ਕਾਰਾਂ ਦੇ ਸ਼ੀਸ਼ੇ ਤੋੜ ਗਏ ਸੀ, ਹੋਰ ਸਮਾਨ ਖਿਲਾਰ ਗਏ ਸੀਗੇ। ਪ੍ਰਵੀਨ ਜੀ, ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਜੀ ਕਿਸਾਨ ਅੰਦੋਲਨ ਨੂੰ ਚੁਕਾਉਣ ਲਈ ਜਾਂ ਇੱਕ ਸਾਜ਼ਿਸ਼ ਤੇ ਸ਼ਰਾਰਤ ਤਹਿਤ 19 ਤਰੀਕ ਵਾਲੀ ਬੈਠਕ ਦੇ ਲਈ ਆਏ ਕਿਸਾਨਾਂ ਨੂੰ ਮੋਹਾਲੀ 'ਚ ਹੀ ਰੋਕ ਕੇ ਗ੍ਰਿਫਤਾਰ ਆਗੂਆਂ ਨੂੰ ਉੱਤੇ ਗ੍ਰਿਫਤਾਰ ਕਰਨ ਤੋਂ ਬਾਅਦ ਬਿਨਾਂ ਜਰਨੈਲਾਂ ਦੀ ਫੌਜ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਤੇ ਉਸ ਕੋਸ਼ਿਸ਼ ਦੇ ਦੌਰਾਨ ਪੁਲਿਸ ਤੰਤਰ, ਵੱਡੀਆਂ ਕਰੇਨਾਂ, ਵੱਡੀਆਂ ਮਸ਼ੀਨਾਂ, ਟਰੈਕਟਰ, ਜੇ ਉਹ ਸਾਰਾ ਸਮਾਨ ਲੈ ਕੇ ਪਹੁੰਚੇ ਤੇ ਕਮਾਲ ਦਾ ਤਰੀਕਾ ਸੀਗਾ ਪੰਜਾਬ ਪੁਲਿਸ ਦਾ ਕਿ ਅਨਾਉਂਸਮੈਂਟਾਂ ਕਰ ਰਹੇ ਨੇ ਕਿ ਆਪਣੇ ਆਪ ਆ ਜਾਓ, ਬੱਸਾਂ 'ਚ ਬਹਿ ਜਾਓ, ਤੁਸੀਂ ਸਾਡੇ ਦਾਦੇ ਹੋ, ਪਿਓ ਹੋ, ਚਾਚੇ ਹੋ, ਭੈਣ ਹੋ, ਭਰਾ ਹੋ, ਮਾਤਾ ਹੋ, ਹੈਨਾ, ਪਰ ਤੁਸੀਂ 300, ਅਸੀਂ 3000 ਹਾਂ। ਇਹ ਮਤਲਬ ਪੁਲਸੀਆ ਪੂਰਾ ਆਪਣਾ ਦੱਸਿਆ। ਫਿਰ ਰਿਸ਼ਤੇ ਗਣਾਉਣ ਦੀ ਕੀ ਲੋੜ ਸੀ ਜੇ ਪੁਲਸੀਆ ਢੰਗ ਹੀ ਅਪਣਾਉਣਾ ਸੀ? ਹਾਂਜੀ ਹਾਂਜੀ ਬਿਲਕੁਲ। ਚਲੋ, ਉਹ ਕਾਰਵਾਈ ਤੋਂ ਬਾਅਦ ਉੱਥੋਂ ਫਿਰ ਮੂੰਹ ਢੱਕ ਕੇ ਕੋਈ ਸਿਲੰਡਰ ਤੇ ਕੱਪੜਾ ਪਾ ਕੇ ਚੁੱਕੀ ਲਈ ਜਾ ਰਿਹਾ ਹੈ ਨਾ, ਕੋਈ ਆਪਣੇ ਨਾਲ ਫੀਲੇ ਜਿਹੜੇ ਲੈ ਕੇ ਆਇਆ ਉਹਨਾਂ ਨੂੰ ਕਹਿ ਰਿਹਾ ਆ ਚੱਕ ਲੈ, ਥਾਣੇ 'ਚ ਕੰਮ ਆ ਜੂਗੀ LED, ਆ ਸਿਲੰਡਰ ਉੱਥੇ ਵਰਤਾਂਗੇ। ਕੋਈ ਕੁਰਸੀਆਂ ਲੈ ਗਿਆ, ਕੋਈ AC ਲੈ ਗਿਆ, ਕੋਈ ਹੋਰ ਸਮਾਨ ਲੈ ਗਿਆ। ਮਤਲਬ ਇਹ ਅੰਦੋਲਨ ਚੁਕਾਉਣ ਆਏ ਸੀ ਜਾਂ ਸਮਾਨ ਚੱਕਣ ਆਏ ਸੀ? ਲੁੱਟ ਮਚਾਉਣ ਆਏ ਸੀ। ਸਵਾਲ ਇਹ ਹੈ। ਔਰ ਕਿੰਨੇ ਸਾਡੇ ਮੀਡੀਆ ਸਾਥੀ ਨੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ 3 ਕਿਲੋਮੀਟਰ ਦੂਰ ਰਹਿਣਾ, ਤੁਹਾਨੂੰ ਕਵਰ ਨਹੀਂ ਕਰਨ ਦਿਆਂਗੇ। ਤੇ ਇੱਕ ਉਹ ਮੀਡੀਆ ਅਦਾਰੇ ਵੀ ਸੀ ਜਿਨ੍ਹਾਂ ਨੂੰ ਤੁਰੰਤ ਹੁਕਮ ਚੜ੍ਹਦਾ ਸੀ ਕਿ ਹੁਣ ਆਹ ਖਬਰ ਚਲਾ ਦਿਓ, ਉਵੇਂ ਹੀ ਖਬਰ ਦਿਖਾਉਂਦੇ ਸੀ, ਉਵੇਂ ਹੀ ਚਲਾਉਂਦੇ ਸੀ। ਸੋ ਇੱਥੇ ਵੀ ਮਤਲਬ ਜ਼ਰੂਰੀ ਨਹੀਂ ਹੁੰਦਾ ਕਿ ਗੋਦੀ ਮੀਡੀਆ ਦਿੱਲੀ 'ਚ ਲੱਭੇ, ਸਹੀ ਪੰਜਾਬ 'ਚ ਵੀ ਬਹੁਤ ਲੱਭੂਗਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਨਾ। ਉਹ ਜਿਹਦੀ ਗੋਦੀ 'ਚ ਬੈਠ ਕੇ ਤੁਸੀਂ ਉਹਦਾ ਮੀਡੀਆ ਹੋ। ਸੋ ਪੰਜਾਬ ਦੀ ਮੀਡੀਆ ਨੂੰ ਤਾਂ ਤੁਸੀਂ 3 ਕਿਲੋਮੀਟਰ ਦੂਰ ਰੱਖਿਆ, ਪਰ ਤਾਂ ਵੀ ਕਿੰਨੀ ਸੱਚਾਈ ਲੁਕੋ ਲਓਗੇ? ਅੱਜ ਦੇ ਯੁੱਗ ਦੇ ਵਿੱਚ, ਟੈਕਨੋਲੋਜੀ ਦੇ ਯੁੱਗ ਦੇ ਵਿੱਚ ਤੁਸੀਂ ਕਿਵੇਂ ਲੁਕੋ ਲਓਗੇ? ਸੋ ਸੱਚ ਬਿਲਕੁਲ ਸਭ ਦੇ ਸਾਹਮਣੇ ਹੈ। ਔਰ ਲਗਾਤਾਰ ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਆਪੋ ਆਪਣੇ ਪੇਜਾਂ ਤੇ, ਆਪੋ ਆਪਣੇ ਸੋਸ਼ਲ ਮੀਡੀਆ ਤੇ ਵੱਖ-ਵੱਖ ਅਦਾਰਿਆਂ ਨੂੰ ਲਿੰਕ ਭੇਜ ਰਹੇ ਨੇ, ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਜੀ, ਅਸੀਂ ਕਿਸਾਨੀ ਦੇ ਨਾਲ ਹਾਂ ਜੀ, ਪਰ ਪੰਜਾਬ ਦਾ ਘਾਟਾ ਸੀ ਜੀ, ਪੰਜਾਬ ਨੂੰ ਇਕਨੋਮਿਕਲ ਨੁਕਸਾਨ ਹੋ ਗਿਆ ਸੀ ਜੀ, ਉਹ ਪੂਰਾ ਕਰਨਾ ਸੀ ਜੀ ਸਾਰਾ ਕੁਛ। ਬਿਲਕੁਲ, ਇਕਨੋਮਿਕਸ ਨੁਕਸਾਨ ਨੂੰ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਡਾਂਗ ਬਣਾਉਣਾ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸਹੀ, ਬਿਲਕੁਲ ਸਹੀ ਹੈ। ਕੀ ਸਰਕਾਰਾਂ ਇਸ ਮਸਲੇ ਨੂੰ ਟੈਕਲ ਨਹੀਂ ਕਰ ਸਕਦੀਆਂ ਸੀ? ਨਾਲੇ ਚਲੋ ਆਪਾਂ ਕਹੀਏ ਕਿ ਬਾਹਰਲਾ ਬੰਦਾ ਹੋਵੇ, ਜਿਹਨੂੰ ਸਮਝ ਨਾ ਹੋਵੇ, ਉਹਨੂੰ ਤਾਂ ਨਹੀਂ ਪਤਾ ਹੁੰਦਾ ਕਿਸਾਨੀ ਮਸਲਿਆਂ ਦਾ। ਜਿਹੜਾ ਕਹਿੰਦਾ ਮੈਂ ਤਾਂ ਖੇਤੀ ਕਰਦਾ ਰਿਹਾ, ਉਹਨਾਂ ਨੂੰ ਵੱਧ ਖੇਤ ਜਾਂਦਾ ਰਿਹਾ, ਹਨਾ, ਉਹਨੂੰ ਤਾਂ ਪਤਾ ਹੋਣਾ ਚਾਹੀਦਾ ਸੀ। ਸਹੀ ਹੈ ਜੀ। ਮਤਲਬ ਸਧਾਰਨ ਮਾਸਟਰ ਦਾ ਮੁੰਡਾ ਜਿਹੜਾ ਕਹਿੰਦਾ ਮੈਨੂੰ ਸਾਰਾ ਪਤਾ, ਤੇ ਇਸ ਲਈ ਜਿਹੜਾ ਕਹਿੰਦਾ ਮੈਂ ਮੰਡੀਆਂ 'ਚ ਵੀ ਸੁੱਤਾ, ਤੇ ਉਹ ਕਿਉਂ ਨਹੀਂ ਫਿਰ ਇਸ ਮਸਲੇ ਨੂੰ ਹੱਲ ਕਰ ਪਾਇਆ? ਦੂਸਰੇ ਪਾਸੇ ਜੇ ਤੁਸੀਂ ਕਿਸਾਨਾਂ ਦੇ ਨਾਲ ਖੜੇ ਸੀ, ਫਿਰ ਉਧਰ ਉਸੇ ਸੇਮ ਟਾਈਮ ਉਹੀ 19 ਤਰੀਕ ਦੀ ਸ਼ਾਮ ਦੀ 7 ਵਜੇ ਤੋਂ ਬਾਅਦ ਦਾ ਸਮਾਂ, ਲਗਭਗ 8 ਵਜੇ ਦੇ ਨੇੜੇ ਤੇੜੇ ਖਨੌਰੀ ਸ਼ੰਭੂ ਤੇ ਕਾਰਵਾਈ ਹੋ ਰਹੀ ਆ। ਠੀਕ ਉਸੇ ਸਮੇਂ 8 ਵਜੇ ਬੀਬੀ ਤਾਜੀ ਆਮ ਆਦਮੀ ਪਾਰਟੀ 'ਚ ਗਈ ਆ। ਕਹਿੰਦੇ ਨਵਾਂ ਗਿਆ ਬੰਦਾ ਜ਼ਿਆਦਾ ਕਰਦਾ ਫਿਰ। ਉਹ ਬੀਬੀ ਨੇ ਕਹਿੰਦੇ ਇੱਕ ਮਹਿਫਲ ਸਜਾਈ, ਇੱਕ ਹੈਨਾ ਗੀਤਾਂ ਗਜ਼ਲਾਂ ਦੀ, ਤੇ ਉਹਦੇ ਵਿੱਚ ਗੁਰਮੀਤ ਖੁੱਡੀਆਂ ਵੀ, ਉਹਦੇ ਵਿੱਚ ਹਰਪਾਲ ਚੀਮਾ ਵੀ, ਤੇ ਉਹਦੇ ਵਿੱਚ ਉਸੇ ਸਮੇਂ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਵੀ ਮਹਿਫਲ ਦਾ ਆਨੰਦ ਮਾਣ ਰਹੇ ਨੇ। ਕਈ MLA ਵੀ ਬੈਠੇ ਦੇਖੇ ਗਏ ਉੱਚ। ਸੋ ਫਿਰ ਤੁਸੀਂ ਉਹ ਘੱਟੋ ਘੱਟ ਉਸ ਦਿਨ ਸਕਰੀਨਾਂ ਤੋਂ ਦੂਰ ਰਹਿ ਲੈਂਦੇ, ਉਸ ਦਿਨ TV ਤੋਂ ਦੂਰ ਰਹਿ ਲੈਂਦੇ, ਉਸ ਦਿਨ ਨਾਚ ਗਾਣਿਆਂ ਤੋਂ ਦੂਰ ਰਹਿ ਲੈਂਦੇ। ਸਹੀ ਬਿਲਕੁਲ। ਜੇ ਸੱਚਮੁੱਚ ਤੁਹਾਨੂੰ ਤੁਹਾਡੇ ਦੁੱਖ ਤਾਂ ਹੁੰਦਾ, ਤੁਹਾਡੇ ਚਿਹਰੇ ਤੇ ਸ਼ਿਕਰ ਨਾ ਹੁੰਦੀ ਕਿ ਠੀਕ ਹੈ। ਹਾਂ, ਜਾਂ ਫਿਰ ਭਾਈ ਇਹ ਆ, ਕੱਲ ਹਮੀਰ ਸਿੰਘ ਟਿੱਪਣੀ ਕਰ ਰਹੇ ਸੀ, ਉਹ ਕਹਿੰਦੇ ਕਿ ਹੋ ਸਕਦਾ ਕਿ ਮੰਤਰੀ ਤਾਂ ਮੰਤਰੀ ਵਿਚਾਰੇ, ਮੁੱਖ ਮੰਤਰੀ ਨੂੰ ਨਾ ਪਤਾ ਹੋਵੇ ਕਿ ਕਾਰਵਾਈ ਇਹ ਹੋਣੀ। ਚਲਾ ਕੌਣ ਰਿਹਾ ਪੰਜਾਬ? ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਆਪਾਂ 2 ਦਿਨ ਪਹਿਲਾਂ ਇਸੇ ਮਾਧਿਅਮ ਤੇ ਆਪਾਂ ਗੱਲ ਕੀਤੀ ਸੀ ਕਿ ਲੁਧਿਆਣਾ ਦੇ ਵਿੱਚ ਵਪਾਰੀਆਂ ਨਾਲ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਇੰਜ ਬੋਲ ਰਿਹਾ ਸੀ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਬੋਲ ਰਿਹਾ। ਸਹੀ ਬਿਲਕੁਲ ਸਹੀ ਆਪਾਂ ਕੀਤੀ ਸੀ। ਤੇ ਉਹਦੀਆਂ ਉਹ 2 ਸਤਰਾਂ ਗੌਰ ਕਰੋ ਜੀ, ਚੋਂ ਕਹਿੰਦਾ ਹੈ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਬਲਡੋਜ਼ਰ ਚੱਲ ਗਿਆ, ਘਰ ਢਾਹ ਤੇ ਐਂ ਕਰਤਾ, ਪੁਲਿਸ ਨੇ
ਗੈਂਗਸਟਰਾਂ ਤੇ ਕਾਰਵਾਈ ਕਰਤੀ। ਅਭੀ ਤੋਂ ਟ੍ਰੇਲਰ ਹੈ, ਫਿਲਮ ਬਾਕੀ ਹੈ। ਉਹ ਕਿਹੜੀ ਫਿਲਮ ਦੀ ਗੱਲ ਕਰ ਰਹੇ? ਕੀ ਉਹ ਇਹੀ ਫਿਲਮ ਸੀ? ਸ਼ੰਭੂ ਖਨੌਰੀ ਵਾਲੀ ਦਿਖਾਉਣੀ ਸੀ? ਸਹੀ ਬਿਲਕੁਲ ਸਹੀ। ਇਹ ਫਿਲਮ ਸੀ? ਇਹ ਹੁਕਮ ਕੀ ਕੇਜਰੀਵਾਲ ਨੇ ਦਿੱਤੇ ਨੇ? ਦੂਸਰੇ ਪਾਸੇ ਜੀ, ਜੇ ਇਸੇ ਹੁਕਮਾਂ ਨੂੰ ਆਧਾਰ ਬਣਾ ਕੇ ਚੱਲਣਾ ਹੈ, ਆਪਾਂ ਪਹਿਲਾਂ ਕਰਦੇ ਰਹੇ ਹਾਂ ਗੱਲ ਪ੍ਰਵੀਨ ਜੀ, ਕਿ ਪੱਕੇ ਤੌਰ ਤੇ ਇੱਥੇ ਡੇਰੇ ਲਾਉਣਾ ਚਾਹੁੰਦਾ ਹੈ ਅਰਵਿੰਦ ਕੇਜਰੀਵਾਲ ਜੀ, ਇੱਥੋਂ ਬੈਠ ਕੇ ਚਲਾਉਣਾ ਚਾਹੁੰਦਾ। ਤਦ ਕਈ ਮਿੱਤਰ ਸੱਜਣ ਸਾਡੇ ਸਵਾਲ ਕਰਦੇ ਸੀ ਕਿ ਐ ਥੋੜਾ ਹੁੰਦਾ। ਮੈਨੂੰ ਦੱਸ ਦਿਓ, ਜਿਸ ਦਿਨ ਦੇ ਦਿੱਲੀ ਦੇ ਨਤੀਜੇ ਆਏ ਨੇ ਉਸ ਦਿਨ ਦਾ ਅਰਵਿੰਦ ਕੇਜਰੀਵਾਲ ਕਿੱਥੇ ਨਜ਼ਰ ਆਉਂਦਾ? ਸਹੀ ਸੀ, ਬਿਲਕੁਲ ਸਹੀ। ਤੇ ਜਿੱਦਣ ਦਾ ਉਹ ਇੱਥੇ ਆਇਆ ਉਦਣ ਦੇ ਪੰਜਾਬ ਦੇ ਹਾਲਾਤ ਕੀ ਨੇ? ਅਚਾਨਕ ਸਾਰਾ ਕੁਝ ਕਿਵੇਂ 15-20 ਦਿਨਾਂ ਛੱਲ ਹੋ ਗਈ? ਸਾਰਾ ਪੰਜਾਬ ਏਦਾਂ ਕੰਬ ਰਿਹਾ ਜਿਵੇਂ ਹਰ ਪਲ ਭੁਚਾਲ ਆ ਰਿਹਾ। ਸਹੀ ਹਰ ਪਲ ਕੋਈ ਕਿਤੇ ਨਾ ਕਿਤੇ ਇਹੋ ਜਿਹੀ ਖਬਰ, ਵੀਡੀਓ, ਤਸਵੀਰ ਸਾਹਮਣੇ ਆ ਰਹੀ ਹੈ। ਚਾਹੇ ਉਹ ਹਿਮਾਚਲ ਦੇ ਬਾਰਡਰ ਵਾਲੇ ਮਸਲੇ ਹੋਣ, ਚਾਹੇ ਇੱਧਰ ਵਾਲੇ ਮਸਲੇ ਹੋਣ, ਚਾਹੇ ਉੱਧਰ ਵਾਲੇ ਮਸਲੇ ਹੋਣ, ਚਾਹੇ ਕਿਸਾਨੀ ਮਸਲੇ ਹੋਣ, ਚਾਹੇ ਬਲਡੋਜ਼ਰ ਕਲਚਰ ਹੋਵੇ, ਚਾਹੇ ਇਨਕਾਊਂਟਰ ਕਲਚਰ ਹੋਵੇ, ਚਾਹੇ ਕਰਨਲ ਹੋਵੇ ਤੇ ਚਾਹੇ ਜਰਨਲ ਹੋਵੇ, ਸਾਰਾ ਕੁਝ ਕੀ ਖਿਲਾਰਾ। ਪੂਰਾ ਪੰਜਾਬ ਤੁਸੀਂ ਖਿਲਾਰ ਕੇ ਰੱਖਤਾ। ਫਿਰ ਜੇ ਕੇਜਰੀਵਾਲ ਨਹੀਂ ਚਲਾ ਰਿਹਾ, ਜੇ ਕੇਜਰੀਵਾਲ ਹੁਕਮ ਨਹੀਂ ਦੇ ਰਿਹਾ, ਤਾਂ ਫਿਰ ਕਿਹੜੇ ਅਧਿਕਾਰ ਨਾਲ ਜਿਹੜੇ ਉਦਘਾਟਨੀ ਬੋਰਡ ਨੇ ਉਹਨਾਂ ਤੇ ਵੀ ਉਹਦਾ ਨਾਮ ਲਿਖਿਆ ਜਾ ਰਿਹਾ? ਪਹਿਲਾਂ ਤਾਂ ਸਿਰਫ ਮੁੱਖ ਮਹਿਮਾਨ ਵਾਲੇ ਬੋਰਡਾਂ ਤੇ ਨਾਮ ਹੁੰਦਾ ਸੀ। ਹਾਂਜੀ ਬਿਲਕੁਲ। ਸਮਾਗਮ ਦਾ ਮੁੱਖ ਮਹਿਮਾਨ ਅਰਵਿੰਦ ਕੇਜਰੀਵਾਲ। ਹੁਣ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਦੇ ਉਦਘਾਟਨੀ ਪੱਥਰਾਂ ਦੇ ਉੱਤੇ ਵੀ ਅਰਵਿੰਦ ਕੇਜਰੀਵਾਲ ਦਾ ਨਾਮ। ਭਗਵੰਤ ਮਾਨ ਨੇ MP ਲੈਂਡ ਫੰਡ ਚੋਂ ਕੋਈ ਕੰਮ ਕਰਾਇਆ ਜੀ, ਤੇ ਉਹਦੀ ਵੀਡੀਓ ਬਹੁਤ ਚੱਲ ਰਹੀ ਆ ਅੱਜ। ਉਹਨੂੰ ਪਿੰਡ ਵਾਲਿਆਂ ਨੇ, ਇਲਾਕੇ ਵਾਲਿਆਂ ਨੇ ਕਿਹਾ ਕਿ ਤੁਹਾਡੇ ਪੈਸੇ ਜੋ ਹੀ ਕੰਮ ਹੋਇਆ ਤੁਸੀਂ ਆ ਕੇ ਉਦਘਾਟਨ ਕਰਿਓ, ਅਸੀਂ ਪੱਥਰ ਲਾਉਣਾ ਜੀ। ਕਹਿੰਦਾ ਨਾ, ਮੈਂ ਕੀ ਕੀਤਾ? ਤੁਹਾਡਾ ਪੈਸਾ ਸੀ, ਟੈਕਸ ਵਾਲਾ ਪੈਸਾ ਸੀ, ਤੁਹਾਡਾ ਪੈਸਾ ਤੁਹਾਡੇ ਤੇ ਲੱਗ ਗਿਆ। ਜਿਹੜੇ ਰਾਜ ਮਿਸਤਰੀ ਨੇ ਕੰਮ ਕੀਤਾ ਹੈ ਉਹਦਾ ਨਾਂ ਲਿਖੋ, ਜਿਹੜੇ ਮਜ਼ਦੂਰਾਂ ਨੇ ਕੰਮ ਕੀਤਾ ਉਹਦਾ ਨਾਂ ਲਿਖੋ। ਜੀ ਆ ਹੁਣ ਉਦਘਾਟਨ ਵਾਲੇ ਪੱਥਰ ਤੋਂ ਕੱਲ ਕੇਜਰੀਵਾਲ ਪਰਦਾ ਹਟਾ ਰਿਹਾ ਸੀ ਤੇ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਦਾ ਨਾਮ ਮੋਟਾ ਕਰਕੇ ਲਿਖਿਆ ਸੀ। ਹੁਣ ਉਹ ਰਾਜ ਮਿਸਤਰੀ ਸੀਗਾ, ਉਹ 'ਚ ਤਸਲੇ ਫੜਾ ਰਿਹਾ ਸੀ। ਕਿਉਂ ਲਿਖਿਆ ਉਹਦਾ ਨਾਂ? ਕਿਹੜਾ ਉਹਦੇ ਕੋਲ ਪੰਜਾਬ 'ਚ? ਕਿਹਨੇ ਚੁਣਿਆ ਉਹਨੂੰ? ਸੋ ਪੰਜਾਬ ਦੇ ਸਰਕਾਰੀ ਕੰਮਾਂ 'ਚ ਤੁਸੀਂ ਬੈਨਰਾਂ ਤੋਂ ਲੈ ਕੇ, ਬੋਰਡਾਂ ਤੋਂ ਲੈ ਕੇ ਪੱਥਰਾਂ ਤੱਕ ਆ ਗਏ, ਤੇ ਫਿਰ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਚਲਾ ਰਿਹਾ, ਉਹਦੇ ਮੰਤਰੀ ਚਲਾ ਰਹੇ ਨੇ ਜਾਂ ਕੇਜਰੀਵਾਲ ਚਲਾ ਰਿਹਾ? ਕਿਹਦੇ ਹੁਕਮਾਂ ਤੇ ਕਾਰਵਾਈ ਹੋਈ ਹੈ? ਤੇ ਇਹ ਕਿਹਨੂੰ ਸੂਟ ਕਰਦੀ ਹੈ? ਕਿਹਦੇ ਲਈ ਖੇਡ ਰਹੇ ਹੋ ਤੁਸੀਂ ਹੁਣ ਸਾਰੇ? ਜੀ ਸਹੀ ਹੈ, ਬਿਲਕੁਲ। ਇਹ ਸਵਾਲ ਵੱਡੇ ਹੋ ਗਏ ਨੇ। ਗਏ ਸੀ ਅੰਦੋਲਨ ਚੁਕਾਉਣ ਤੇ ਸਮਾਨ ਚੱਕਣ ਤੇ ਆ ਗਏ, ਤੇ ਇਹ ਸਮਾਨ ਤੁਸੀਂ ਕਿਹਦੇ ਲਈ ਵਰਤਣਾ, ਕਿੱਥੇ ਵਰਤਣਾ, ਉਹ ਸੰਕੇਤਕ ਤੌਰ ਤੇ ਵੀ ਸਮਝ ਆਉਂਦਾ, ਉਹ ਸੰਵਿਧਾਨਕ ਤੌਰ ਤੇ ਵੀ ਹੁਣ ਸਮਝ ਆਉਣ ਲੱਗ ਪਿਆ।